ਬਿਸਮਿल्लाहिर्रहमानिर्रहीम ਤੇ अस्सलाम वालेकुम। 10 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 223। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਇੱਕ ਜ਼ਰਾ ਮਜ਼ਾਕੀਆ ਜੀ ਖਬਰ ਹੈ, ਲੇਕਿਨ ਬੜੀ ਅਹਿਮ ਖਬਰ ਹੈ, ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਇਹ ਕੋਸ਼ਿਸ਼ ਕਰਾਂਗੇ ਕਿ ਨਾਲ ਇਸ ਵੀਡੀਓ ਵੀ ਵਿਖਾਈਏ, ਵੀਡੀਓ ਦੀ ਹਲਕੀ ਜੀ ਆਵਾਜ਼ ਵੀ ਮੁੰਡਾ ਮੱਠੀ ਜੀ ਛੱਡੇਗਾ ਨਾਲ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਵੀਡੀਓ 'ਚ ਹੋ ਕੀ ਰਿਹਾ ਹੈ। ਇਹ ਸਭ ਤੋਂ ਪਹਿਲੇ ਤਾਂ ਤੁਸੀਂ ਇਹ ਵੇਖ ਰਹੇ ਹੋਵੋਗੇ ਵੀ ਇੱਕ ਲੋਡਰ ਰਿਕਸ਼ੇ ਵਗੈਰਾ ਦੇ ਉੱਤੇ ਇੱਕ ਟਰਾਂਸਫਾਰਮਰ ਜਾ ਰਿਹਾ, ਉਹਦੇ ਮਗਰ ਤੁਸੀਂ ਵੇਖੋਗੇ ਵੀ ਤੂਤੀਆਂ ਬਾਜੇ ਵੱਜ ਰਹੇ ਨੇ, ਸ਼ਹਿਨਾਈਆਂ ਵੱਜ ਰਹੀਆਂ ਨੇ ਤੇ ਢੋਲ ਛੋਲ ਵੱਜ ਰਹੇ ਨੇ। ਇਹ ਬੈਰਿਸਟਰ ਗੌਹਰ ਖਾਨ ਸਾਹਿਬ ਦਾ ਗਾਲਬਨ ਪਿੰਡ ਹੈ। ਇਹ ਨਾ ਸਮਝਣਾ ਵੀ ਗੌਹਰ ਖਾਨ ਸਾਹਿਬ ਦਾ ਕੋਈ ਵਿਆਹ ਸ਼ਿਆਹ ਹੋਣ ਲੱਗਾ, ਉਹ ਤਾਂ ਉਹਨਾਂ ਦਾ ਹੋਇਆ ਮਾਸ਼ਾਅੱਲਾ ਵਿਆਹ, ਤੇ ਬੜੇ ਖੁਸ਼ੋ ਕਰਮ ਨੇ ਉਹਦੇ 'ਚੋਂ। ਇਹ ਉਹਨਾਂ ਦੇ ਬਨੇਰ ਦੇ ਵਿੱਚ ਪਿੰਡ ਦੇ ਵਿੱਚ ਨਵਾਂ ਟਰਾਂਸਫਾਰਮਰ ਰੱਖਿਆ ਜਾ ਰਿਹਾ। ਉਹਦੀ ਖੁਸ਼ੀ ਦੇ ਵਿੱਚ ਲੋਕ ਬਾਜੇ ਤੇ ਜਨਾਬੇ ਵਾਲਾ ਜਿਹੜੇ ਨਾ ਸ਼ਾਦਿਆਨੇ ਤੇ ਤੂਤੀਆਂ ਵਜਾ ਰਹੇ। ਚੇਤੇ ਕਰੋ DGSPR ਸਾਹਿਬ ਨੇ ਕੱਲ ਪਰਸੋਂ ਹੀ ਦੱਸਿਆ ਸੀ ਕਿ ਦੁਸ਼ਮਣ ਜਿਹੜਾ ਹੈ ਉਹ ਬਲੋਚਿਸਤਾਨ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਪਾ ਰਿਹਾ, ਇਸ ਵਜ੍ਹਾ ਤੋਂ ਸਾਡੇ ਤੇ ਹਮਲੇ ਕਰ ਰਿਹਾ। ਇਹ ਜੇ ਦੁਸ਼ਮਣ ਨੇ ਇਹ ਤਰੱਕੀ ਵੇਖ ਲਈ ਕਿ 2026 ਦੇ ਵਿੱਚ ਟਰਾਂਸਫਾਰਮਰ ਲੱਗਣ ਦੇ ਉੱਤੇ ਢੋਲ ਤੇ ਬਾਜੇ ਵੱਜ ਰਹੇ ਨੇ, ਕਿੱਡੀ ਕੁ ਵੱਡੀ ਅਚੀਵਮੈਂਟ। ਇੰਜ ਲੱਗਦਾ ਹੈ ਜਿਵੇਂ ਬੁਨੇਰ ਦੇ ਇਸ ਪਿੰਡ ਦੇ ਵਿੱਚੋਂ ਸਪੇਸ ਐਕਸ ਦਾ ਕੋਈ ਰਾਕਟ ਚੱਲਣ ਲੱਗਾ ਹੈ ਤੇ ਉੱਤੇ ਆਰਬਿਟ ਦੇ ਵਿੱਚ ਅਸੀਂ ਜਾ ਕੇ ਆਪਣਾ ਸਿਆਰਾ ਛੱਡਣਾ ਹੈ, ਜਿਹੜਾ ਇੰਡੀਆ ਨਹੀਂ ਛੱਡ ਸਕਿਆ, ਤੇ ਅਸੀਂ ਕੋਈ ਏਡਾ ਕੁ ਵੱਡਾ ਕੰਮ ਕਰ ਛੱਡਿਆ ਹੈ ਜਿਹਦੀ ਵਜ੍ਹਾ ਤੋਂ ਉੱਥੇ ਢੋਲ ਬਾਜੇ ਤੇ ਸ਼ਹਿਨਾਈਆਂ ਵੱਜ ਰਹੀਆਂ ਨੇ। ਲੇਕਿਨ ਹੋ ਕੀ ਰਿਹਾ ਅਸਲ ਦੇ ਵਿੱਚ? ਹੋ ਇਹ ਰਿਹਾ ਹੈ ਕਿ ਉੱਥੇ ਟਰਾਂਸਫਾਰਮਰ ਲੱਗ ਗਿਆ। ਅੱਛਾ, ਨਾਲ ਤੁਰੇ ਜਾਂਦੇ ਇੱਕ ਹੋਰ ਗੱਲ ਵੀ ਦੱਸਦੇ ਨੇ, ਇਹ ਤਾਂ ਚਲੋ ਹੋ ਗਈ ਖਬਰ ਟਰਾਂਸਫਾਰਮਰ ਤੋਂ ਚੇਤੇ ਆਇਆ। ਪਾਕਿਸਤਾਨੀ ਕੌਮ ਜਿਹੜੀ ਹੈ ਉਹਨਾਂ ਨੂੰ ਕੋਈ ਵੀ ਸੌਦਾ ਵੇਚਣਾ ਹੈ ਤੇ ਉਸ ਸੌਦੇ ਦੇ ਵਿੱਚ ਕੋਈ ਨਾ ਕੋਈ ਅਨੋਖੀ ਗੱਲ ਹੋਣੀ ਚਾਹੀਦੀ ਹੈ। ਮਸਲਨ ਅਗਰ ਇਹ ਸਾਬਤ ਕਰੋ ਵੀ ਕੋਈ ਸ਼ੈ ਔਖੀ ਲੱਭਦੀ ਹੈ ਤੇ ਮੁਸ਼ਕਿਲ ਥਾਂ ਤੋਂ ਲੱਭਦੀ ਹੈ, ਤੇ ਫਿਰ ਉਹਦਾ ਕੋਈ ਵੀ ਇਸਤੇਮਾਲ ਬੰਦਿਆਂ ਨੂੰ ਦੱਸੋ, ਬੰਦੇ ਉਸ ਗੱਲ ਨੂੰ ਮੰਨ ਜਾਂਦੇ ਨੇ। ਮਤਲਬ ਕੋਈ ਵੀ ਗੱਲ ਉਹਦਾ ਜਵਾਬ ਦੱਸੋ ਨਾ। ਮਸਲਨ ਤੁਸੀਂ ਇਹ ਆਖੋ ਵੀ ਹਾਥੀ ਜਿਹੜਾ ਨਾ, ਉਹਦੇ ਮੂੰਹ ਦੇ ਵਿੱਚੋਂ ਇੱਕ ਪਿਛਲੇ ਪਾਸੇ ਦੰਦ ਹੁੰਦਾ ਹੈ, ਉਹ ਕੱਢਣਾ ਹੈ, ਉਸ ਦੰਦ ਦੇ ਨਾਲ ਫਲਾਨਾ ਕੰਮ ਕਰਨਾ ਹੈ, ਤੇ ਫਿਰ ਤੁਹਾਡੀ ਜਨਾਬ ਗੁਰਦਿਆਂ ਦੀ ਬਿਮਾਰੀ ਖਤਮ ਹੋ ਜਾਏਗੀ ਜਾਂ ਫਲਾਨੀ, ਬੰਦੇ ਫੌਰਨ ਮੰਨ ਲੈਣਗੇ। ਉਹਦੀ ਵਜ੍ਹਾ ਹੈ ਹਰ ਬੰਦਾ ਤੇ ਜਾ ਕੇ ਹਾਥੀ ਦਾ ਦੰਦ ਨਹੀਂ ਕੱਢ ਕੇ ਲਿਆ ਸਕੇਗਾ। ਅਮੂਮੀ ਜਿਹੜਾ ਜਾਹਿਲਾਨਾ ਦਿਮਾਗ ਹੈ ਉਹ ਇਹ ਸੋਚੇਗਾ ਵੀ ਯਾਰ ਇਹ ਟੋਟਕਾ ਵਾਕਈ ਕੋਈ ਖਾਸ ਲੱਗਦਾ, ਕਿਉਂਕਿ ਹਰ ਬੰਦੇ ਦਾ ਕੰਮ ਤੇ ਹੈ ਨਹੀਂ, ਹਰ ਬੰਦੇ ਦੇ ਵੱਸ ਦਾ ਰੋਗ ਤੇ ਹੈ ਨਹੀਂ। ਇਸੇ ਤਰੀਕੇ ਨਾਲ ਪਾਕਿਸਤਾਨ ਦੇ ਵਿੱਚ ਇੱਕ ਗੱਲ ਬਣਾਈ ਹੈ ਵੀ ਟਰਾਂਸਫਾਰਮਰ ਦਾ ਤੇਲ ਜੋੜਾਂ ਦੀ ਦਰਦ ਵਾਸਤੇ ਬੜਾ ਚੰਗਾ। ਉਹ ਕਰੋ ਗੱਲ, ਕੋਈ ਬੰਦੇ ਦੇ ਪੁੱਤਰ ਬਣੋ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਤਤੂਰਾ, ਜਿਹੜੀ ਸ਼ੈ ਦੱਸ ਦਿਓ ਉਹ ਕਰਨ ਨੂੰ ਤੁਰ ਪੈਂਦੇ ਨੇ। ਬਸ ਗੱਲ ਨੂੰ ਘੁਮਾ ਕੇ ਕਰਨਾ। ਅਗਰ ਤੁਸੀਂ ਇਹ ਕਹੋਗੇ ਨਾ ਵੀ ਦਰਖਤੋਂ ਅਮਰੂਦ ਤੋੜ ਕੇ ਖਾਣ ਨਾਲ ਤੁਹਾਡਾ ਦਿਲ ਠੀਕ ਹੋ ਜਾਂਦਾ, ਬੰਦੇ ਨਹੀਂ ਮੰਨਣ ਵਾਲੇ। ਲੇਕਿਨ ਜੇ ਬੰਦਿਆਂ ਨੂੰ ਦੱਸੋ ਨਾ ਵੀ ਉਹ ਫਲਾਨੀ ਪਹਾੜੀ ਹੈ ਬੜੀ ਉੱਚੀ ਸਕਰਦੂ, ਉਹਦੇ ਉੱਤੇ ਇੱਕ ਜੰਗਲੀ ਬੱਕਰੀ ਹੈ, ਜੇ ਕਿਤੇ ਉਹਨੂੰ ਫੜ ਲਓ, ਉਸ ਬੱਕਰੀ ਨੂੰ ਚੋ ਕੇ ਉਹਦਾ ਦੁੱਧ ਪੀ ਲਓ ਤੇ ਤੁਹਾਡੀ ਫਲਾਨੀ ਬਿਮਾਰੀ ਹਟ ਜਾਏਗੀ, ਬੰਦਿਆਂ ਨੇ ਮੰਨ ਲੈਣਾ। ਉਹਦੀ ਵਜ੍ਹਾ ਹੈ ਵੀ ਇੱਕ ਤਾਂ ਉਹ ਸਕਰਦੂ ਨੇ ਉਹਨਾਂ ਪਹਾੜਾਂ 'ਤੇ ਨਹੀਂ ਗਏ ਆਮ ਤੌਰ ਤੇ, ਫਿਰ ਉਹਨਾਂ ਨੂੰ ਪਤਾ ਵੀ ਉੱਥੇ ਚੜ੍ਹ ਕੇ ਬੱਕਰੀ ਫੜਨੀ ਔਖਾ ਹੋਣਾ, ਉਹ ਕੰਮ ਫੜ ਲਈ ਤੇ ਉਹਦਾ ਦੁੱਧ ਚੋਣਾ ਔਖਾ ਹੋਣਾ। ਉਹ ਕਿਉਂਕਿ ਕੰਮ ਐਡਾ ਔਖਾ ਹੈ, ਉਹਨਾਂ ਨੇ ਫੌਰਨ ਮੰਨ ਜਾਣਾ ਵੀ ਹਾਂ ਬਈ ਇਸ ਕੰਮ ਨਾਲ ਠੀਕ ਹੋ ਜਾਣਾ। ਹੁਣ ਜੇ ਤਾਂ ਕੋਈ ਸਰੋਂ ਦਾ ਤੇਲ ਹੋਵੇ, ਕੋਈ ਤਾਰੇ ਮੀਰੇ ਦਾ ਤੇਲ ਹੋਵੇ, ਤਾਂ ਲੋਕ ਜਾ ਕੇ ਕਢਵਾ ਲੈਣ ਕੋਲੂ ਤੋਂ ਤੇ ਲਾ ਲੈਣ ਆਪਣੇ ਗੋਡਿਆਂ 'ਤੇ। ਹੁਣ ਟਰਾਂਸਫਾਰਮਰ ਦਾ ਤੇਲ, ਤੇ ਕਿਤੇ ਟਰਾਂਸਫਾਰਮਰ ਫਟੇ ਤੇ ਫਿਰ ਵਿੱਚੋਂ ਤੇਲ ਨਿਕਲੇ, ਤੇ ਉਹ ਲੋਕਾਂ ਨੂੰ ਪਾਗਲ ਬਣਾਇਆ, ਤੇ ਉਹ ਕੰਮ ਜਿਹੜਾ ਉਹ ਤੁਰਿਆ ਜਾ ਰਿਹਾ। ਇਸ ਲਈ ਇਹੋ ਜਿਹੀਆਂ ਫਜ਼ੂਲ ਗੱਲਾਂ ਦੇ ਉੱਤੇ ਤਵੱਜੋ ਨਾ ਦਿਆ ਕਰੋ। ਡਾਕਟਰਾਂ ਨੂੰ ਮਿਲਿਆ ਕਰੋ ਜਿਸ ਵੇਲੇ ਤੁਹਾਨੂੰ ਕੋਈ ਮਸਲਾ ਹੁੰਦਾ ਹੈ, ਪੜ੍ਹੇ ਲਿਖੇ ਡਾਕਟਰਾਂ ਨੂੰ ਜਿਨ੍ਹਾਂ ਨੇ ਇਸ ਗੱਲ ਦੀ ਪੜ੍ਹਾਈ ਕੀਤੀ। ਮਕੈਨਿਕ ਤਾਂ ਤੁਸੀਂ ਮਾੜੇ ਕੋ ਜਾਂਦੇ ਨਹੀਂ। ਜਿਹੜੇ ਮਕੈਨਿਕ ਨੂੰ ਗੱਡੀ ਦਾ ਨਹੀਂ ਪਤਾ ਉਹਦੇ ਕੋਲ ਜਾਂਦੇ ਨਹੀਂ, ਤੇ ਜਿਹਨੂੰ ਡਾਕਟਰੀ ਦਾ ਪਤਾ ਨਹੀਂ ਉਹਦੇ ਕੋਲ ਜਾਂਦੇ ਜੇ। ਮੇਰਾ ਮਤਲਬ ਮੈਂ ਕੀ ਕਹਾਂ ਤੁਹਾਨੂੰ। ਖੈਰ ਅੱਗੇ ਚੱਲਨੇ। ਜੱਜ ਦੀ ਕੋਈ ਨੌਕਰੀ ਨਹੀਂ ਹੁੰਦੀ, ਜੱਜ ਹੁੰਦਾ, ਨੌਕਰ ਨਹੀਂ ਹੁੰਦਾ। ਜਸਟਿਸ ਜਮਾਲ ਮੰਦੋਖੇਲ। ਅੱਛਾ, ਇਹਨਾਂ ਦਾ ਹੁਣ ਬੜਾ ਮਾਹੌਲ ਚੱਲਣ ਰਿਹਾ ਜਸਟਿਸ ਮੰਦੋਖੇਲ ਸਾਹਿਬ ਦਾ। ਉਹ ਲੋਕ ਆਉਂਦੇ ਨੇ ਕਿ ਵੇਖੋ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਅੱਛਾ, ਗੱਲ ਅਸੂਲੀ ਤੌਰ 'ਤੇ ਉਹਨਾਂ ਨੇ ਠੀਕ ਕੀਤੀ। ਅਮਰੀਕਾ 'ਚ ਆਖਿਆ ਜਾਂਦਾ ਹੈ ਕਿ ਪ੍ਰੋਫੈਸਰਸ ਐਂਡ ਜੱਜਸ ਆਰ ਟੈਨਿਓਰਡ ਫॉर ਲਾਈਫ। ਅਮਰੀਕਾ ਦੇ ਵਿੱਚ ਜੱਜ ਜਿਹੜਾ ਹੈ ਉਹਦੀ ਕੋਈ ਮੁੱਦਤੇ ਮੁਲਾਜ਼ਮਤ ਨਹੀਂ ਹੁੰਦੀ,
ਉਹ 90 ਸਾਲਾਂ ਦੀ ਉਮਰ ਦੇ ਵਿੱਚ ਵੀ ਜੱਜ ਹੀ ਰਹਿ ਸਕਦਾ ਹੈ, ਤੇ ਉਹ ਮਸਲ ਸੁਪਰੀਮ ਕੋਰਟ ਦੇ ਜਿਹੜੇ ਜੱਜਸ ਨੇ ਉਹਨਾਂ ਨੇ ਆਪ ਰਿਟਾਇਰ ਹੋਣਾ ਹੈ ਜਾਂ ਮਰਨਾ ਹੈ। ਮਰ ਕੇ ਤੇ ਚਲੋ ਦੁਨੀਆ ਤੋਂ ਚਲੇ ਗਏ ਤੇ ਨਵਾਂ ਜੱਜ ਆ ਜਾਏਗਾ। ਜਿੱਦਣ ਤੱਕ ਉਹ ਮਰਦੇ ਨਹੀਂ ਉਹ ਜੱਜ ਹੀ ਨੇ, ਤੇ ਆਪਣਾ ਕੰਮ ਵੀ ਅਦਾਲਤ 'ਚ ਬਹਿ ਕੇ ਕਰਦੇ ਰਹਿੰਦੇ ਨੇ, ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਜਾਂ ਫਿਰ ਉਹ ਬੁਢਾਪੇ ਜਾ ਕੇ ਆਪ ਇਹ ਐਲਾਨ ਕਰਨ ਕਿ ਬਈ ਮੇਰੀ ਬੱਸ ਹੋ ਗਈ, ਮੈਂ ਹੁਣ ਰਿਟਾਇਰਮੈਂਟ ਲੈਣੀ, ਮੈਂ ਕੰਮ ਨਹੀਂ ਕਰਨਾ, ਤਦ ਉਹਨਾਂ ਨੂੰ ਕੋਈ ਹਟਾ ਨਹੀਂ ਸਕਦਾ। ਮੁਆਵਜ਼ਾ ਹੋ ਸਕਦਾ ਹੈ, ਲੇਕਿਨ ਉਹਦਾ ਬੜਾ ਕੋਈ ਲੰਬਾ ਚੌੜਾ ਤਰੀਕਾ ਇਹ ਨਹੀਂ ਵੀ ਜਿਹਨੂੰ ਪਸੰਦ ਨਹੀਂ ਹੁਕਮਰਾਨ ਨੂੰ, ਜਿਵੇਂ ਸਾਡੇ ਇਹਨਾਂ ਨੇ ਕੀਤਾ ਹੈ, ਉਹ ਨਹੀਂ ਕੰਮ ਹੈਗਾ। ਇਸੇ ਤਰੀਕੇ ਨਾਲ ਜਿਹੜੇ ਪ੍ਰੋਫੈਸਰ ਹੁੰਦੇ ਨੇ ਯੂਨੀਵਰਸਿਟੀਆਂ 'ਚ, ਉਹਨਾਂ ਨੂੰ ਵੀ ਲਾਈਫ ਟਾਈਮ ਟੈਨਿਓਰ ਦੇ ਦਿੱਤਾ ਜਾਂਦਾ। ਉਹਨਾਂ ਦੀ ਵੀ ਕੋਈ 60 ਸਾਲ ਦੇ ਉੱਤੇ ਜ਼ਿੰਦਗੀ ਨਹੀਂ ਹੈ ਵੀ 60 ਸਾਲ ਤੋਂ ਰਿਟਾਇਰ ਹੋ ਗਏ ਨੇ। ਉਹ ਵੀ ਭਾਵੇਂ 80 ਸਾਲਾਂ ਦੀ ਉਮਰ 'ਚ ਕੰਮ ਕਰਨ ਤੇ ਭਾਵੇਂ 90, ਜਦੋਂ ਤੱਕ ਉਹ ਕਰ ਸਕਦੇ ਨੇ, ਜਾਂ ਮਰਨ ਜਾਂ ਆਪ ਐਲਾਨ ਕਰਨ ਕਿ ਜੀ ਮੈਂ ਹੁਣ ਨਹੀਂ ਕਰਨਾ। ਇਸ ਲਈ ਆਖਿਆ ਜਾਂਦਾ ਹੈ ਵੀ ਜੱਜਸ ਐਂਡ ਪ੍ਰੋਫੈਸਰਸ ਆਰ ਟੈਨਿਓਰਡ ਫॉर ਲਾਈਫ। ਇਹ ਗੱਲ ਜਸਟਿਸ ਮੰਦੋਖੇਲ ਸਾਹਿਬ ਦੀ ਠੀਕ ਹੈ, ਲੇਕਿਨ ਮੰਦੋਖੇਲ ਸਾਹਿਬ ਕੋਈ ਬੰਦੇ ਦੇ ਪੁੱਤਰਾਂ ਵਾਲੀ ਤੁਸੀਂ ਵੀ ਗੱਲ ਕਰੋ, ਆਪਣੇ ਵੱਲ ਵੀ ਵੇਖੋ ਤੇ ਆਪਣੀਆਂ ਕਰਤੂਤਾਂ ਵੀ ਵੇਖੋ ਪਹਿਲਾਂ। ਇਹ ਜੱਜਾਂ ਦੀ ਗੱਲ ਹੋ ਰਹੀ ਜਿਹੜੇ ਇਨਸਾਫ ਦੀਆਂ ਗੱਲਾਂ ਕਰਦੇ ਨੇ, ਜਿਹੜੇ ਖਲੋਂਦੇ ਨੇ, ਇਹ ਕਿਹੜੇ ਕਿਸੇ ਅਸੂਲ ਦੇ ਉੱਤੇ ਖਲੋ ਕੇ ਫੈਸਲੇ ਕਰਦੇ ਨੇ। ਇਹ ਤੁਹਾਡੀ ਗੱਲ ਨਹੀਂ ਹੋ ਰਹੀ ਜਨਾਬ। ਤੁਸੀਂ ਨੌਕਰ ਦੀ ਗੱਲ ਕਰਦੇ ਹੋ, ਨੌਕਰ ਕਹਿਣਾ ਵੀ ਤੁਹਾਡੀ ਤੋਹੀਨ ਹੈ। ਸੌਰੀ, ਨੌਕਰ ਦੀ ਤੋਹੀਨ ਹੈ, ਤੁਹਾਡੀ ਨਹੀਂ। ਉਹ ਕੰਮ ਨੌਕਰ ਨਹੀਂ ਕਰਦੇ ਜਿਹੜੇ ਤੁਸੀਂ ਜੱਜ ਹੋ ਕੇ ਕਰਦਾ। ਅਸੀਂ ਮੰਨ ਲਈ ਤੁਹਾਡੀ ਗੱਲ ਕਿ ਜੱਜਸ ਐਂਡ ਪ੍ਰੋਫੈਸਰਸ ਆਰ ਟੈਨਿਓਰਡ ਫॉर ਲਾਈਫ। ਜੱਜ ਨੌਕਰ ਨਹੀਂ ਹੁੰਦੇ, ਬੜਾ ਮੁਤਬਰ। ਲੇਕਿਨ ਮੁਤਬਰ ਕਿਉਂ ਹੁੰਦਾ? ਮੈਨੂੰ ਪਹਿਲਾਂ ਇਹ ਦੱਸੋ, ਜੱਜ ਮੁਤਬਰ ਕਿਉਂ ਹੁੰਦਾ? ਜੱਜ ਕੋਈ ਸੋਨੇ ਦੀ ਰੋਟੀ ਖਾਂਦਾ ਹੈ ਜਾਂ ਜੱਜ ਕੋਈ ਸੋਨੇ ਦੀ ਸ਼ੈ ਵਿੱਚੋਂ ਕੱਢਦਾ ਆਪਣੇ ਜਿਸਮ 'ਚੋਂ ਜਿਹਦੀ ਵਜ੍ਹਾ ਤੋਂ ਮੁਤਬਰ ਨਹੀਂ? ਇਨਸਾਫ ਤੇ ਖਲੋਂਦਾ ਹੈ, ਇਨਸਾਫ ਭਈਆ ਕਰਦਾ ਹੈ। ਜੱਜ ਵੀ ਤੇ ਆਮ ਇਨਸਾਨ ਹੈ ਨਾ। ਜਿਸ ਵੇਲੇ ਉਹ ਬਹਿ ਜਾਂਦਾ ਜੱਜ ਦੀ ਕੁਰਸੀ ਦੇ ਉੱਤੇ ਤੇ ਉਹ ਮੁਤਬਰ ਕਿਉਂ ਹੋ ਜਾਂਦਾ ਹੈ? ਆਪਣੇ ਉਸ ਕੰਮ ਦੀ ਵਜ੍ਹਾ ਤੋਂ, ਇਨਸਾਫ ਦੀ ਵਜ੍ਹਾ ਤੋਂ। ਲੇਕਿਨ ਜੇ ਇਨਸਾਫ ਨਾ ਕਰੋ, ਨਾ ਇਨਸਾਫੀ ਕਰੋ, ਜੇ ਤੁਸੀਂ ਕਿਸੇ ਦੇ ਟਾਊਟ ਬਣ ਜਾਓ, ਕਿਸੇ ਦੇ ਦਰਬਾਰ ਦੇ ਮਾਜ਼ਰਤ ਇਸ ਲਫ਼ਜ਼ ਦੇ ਉੱਤੇ ਕੁੱਤੇ ਬਣ ਜਾਓ, ਤੇ ਫਿਰ ਵੀ ਤੁਸੀਂ ਆਂਦੇ ਹੋ ਵੀ ਤੁਸੀਂ, ਤੁਹਾਡੀ ਗੱਲ ਨਹੀਂ ਮੈਂ ਕਰ ਰਿਹਾ, ਲੇਕਿਨ ਫਿਰ ਵੀ ਕੋਈ ਜੱਜ ਆਖੇਗਾ ਵੀ ਸਾਡੀ ਉਨੀ ਇੱਜ਼ਤ ਕਰੋ ਕਿਉਂਕਿ ਸਿਰਫ ਮੈਂ ਜੱਜ ਹਾਂ। ਜੱਜ ਤੇ ਯਜ਼ੀਦ ਦੇ ਵੀ ਹੋਣੇ ਨੇ। ਇਹ ਨਾਂ ਰੱਖਣ ਨਾਲ ਜੱਜ ਜਿਹੜਾ ਹੈ, ਉਹ ਹੁਣ ਪਿੰਡ ਕੋ ਬੰਦਾ ਆਪਣੇ ਘੋੜੇ ਦਾ, ਕੁੱਤੇ ਦਾ, ਬਾਂਦਰ ਦਾ ਨਾਂ ਜੱਜ ਰੱਖ ਲੇ ਤੇ ਉਹਦੀ ਇੱਜ਼ਤ ਨਹੀਂ ਬਣ ਜਾਣੀ ਨਾ। ਕਰਤੂਤ ਤੋਂ, ਕਸਬ ਤੋਂ ਇੱਜ਼ਤ ਬਣਨੀ। ਤੇ ਆਪਣੇ ਕੋਲੋਂ ਸਵਾਲ ਪਹਿਲਾਂ ਪੁੱਛੋ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਇਹੋ ਜਿਹੇ ਬਿਆਨ ਦਿੰਦੇ ਆ? ਕੋਈ ਹਿਆ ਨਹੀਂ ਆਉਂਦਾ ਤੁਹਾਨੂੰ? ਮਤਲਬ ਜ਼ਰਾ ਹਿਆ ਨਹੀਂ ਆਉਂਦੀ? ਵੈਸੇ ਸਾਡੇ ਬਜ਼ੁਰਗ ਹੋ, ਸਾਡੇ ਲਈ ਚਲੋ ਸਾਡੇ ਤੋਂ ਵੱਡੇ ਹੋ, ਲੇਕਿਨ ਬਜ਼ੁਰਗੋ ਤੁਹਾਨੂੰ ਹਿਆ ਬਿਲਕੁਲ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਮਤਲਬ ਐਡੇ ਗੰਦੇ ਕੰਮ ਕਰਕੇ, ਐਡੇ ਗੰਦੇ ਕੰਮ ਔਰ ਘਟੀਆ ਕੰਮ ਕਰਕੇ ਤੁਹਾਡੇ 'ਚ ਇਹ ਵੀ ਐਡੋਸਿਟੀ ਹੈ ਕਿ ਤੁਸੀਂ ਇਹੋ ਜਿਹੇ ਬਿਆਨ ਵੀ ਦਿੰਦੇ ਹੋ। ਅਗਲੀ ਸੁਣ ਲਓ, ਇੱਥੇ ਨਹੀਂ ਕੰਮ ਮੁੱਕਿਆ। ਸੁਪਰੀਮ ਕੋਰਟ ਦੇ ਜਸਟਿਸ ਮੁਹੰਮਦ ਅਲੀ ਮਜ਼ਹਰ ਕਾਨੂੰਨ ਦੀ ਹੁਕਮਰਾਨੀ ਤੇ ਲੈਕਚਰ ਦੇ ਰਹੇ ਨੇ। ਇਹਨਾਂ ਦੇ ਮੈਂ 3 ਫੈਸਲੇ ਤੁਹਾਨੂੰ ਦੱਸਣਾ ਸਿਰਫ, ਉਸ ਤੋਂ ਬਾਅਦ ਇਸ ਨਤੀਜੇ ਤੇ ਪਹੁੰਚੇ ਵੀ ਹਿਆ ਇਹਨਾਂ ਨੂੰ ਵੀ ਕੋਈ ਨਹੀਂ ਆਉਂਦਾ। ਪਹਿਲਾ ਫੈਸਲਾ, ਵੈਸੇ ਤਾਂ ਫੈਸਲੇ ਇਹਨਾਂ ਕਈ ਗੰਦੇ ਕੀਤੇ ਨੇ, ਲੇਕਿਨ 3 ਤੁਹਾਨੂੰ ਦੱਸਦੇ ਹਾਂ। ਇੱਕ, ਇਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਨੂੰ ਕਲਅਦਮ ਕਰਾਰ ਦਿੱਤਾ ਔਰ ਆਖਿਆ ਵੀ ਸਿਵਿਲੀਅਨਸ ਦਾ ਮਿਲਟਰੀ ਟ੍ਰਾਇਲ ਜਾਇਜ਼ ਹੈ। ਇਸ ਤੋਂ ਪਹਿਲੇ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਮਿਲਟਰੀ ਟ੍ਰਾਇਲਸ ਨੂੰ, ਸਿਵਿਲੀਅਨਸ ਦੇ ਨੂੰ ਨਾਜਾਇਜ਼ ਕਰਾਰ ਦਿੱਤਾ ਸੀ। ਚੌਧਰੀ ਨਿਜ਼ਾਮਦੀਨ ਨੇ ਕਿਹਾ ਵੀ ਇਹ ਗੰਦਾ ਕੰਮ ਸਾਡੇ ਆਸਤੇ ਜਸਟਿਸ ਮਜ਼ਹਰ ਸਾਹਿਬ ਤੇ ਦੂਜੇ ਗੰਦੇ ਜੱਜ ਕਰਨਗੇ। ਗੰਦੇ ਕਹਿਤਾ, ਗੰਦਾ ਕੰਮ ਇਹ ਜੱਜ ਕਰਨਗੇ। ਜਿਸ ਵੇਲੇ ਇਹਨਾਂ ਨੂੰ ਲਿਆਂਦਾ ਗਿਆ ਤੇ ਇਹਨਾਂ ਨੇ ਉਹ ਫੈਸਲਾ ਦੇ ਛੱਡਿਆ ਕਿ ਸਿਵਿਲੀਅਨਸ ਦਾ ਮਿਲਟਰੀ ਟ੍ਰਾਇਲ ਹੋ ਸਕਦਾ ਹੈ। ਪਹਿਲਾ ਫੈਸਲਾ। ਦੂਜਾ ਸੁਣ ਲਓ, ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਜਸਟਿਸ ਡੋਗਰ ਸਮੇਤ ਸਾਰੇ ਜੱਜਾਂ ਦੀ ਟਰਾਂਸਫਰ ਠੀਕ ਕੀਤੀ ਗਈ ਸੀ। ਇਸਲਾਮਾਬਾਦ ਹਾਈ ਕੋਰਟ ਦੇ ਉੱਤੇ ਜਿਹੜਾ ਚੌਧਰੀ ਨਿਜ਼ਾਮਦੀਨ ਨੇ ਕਬਜ਼ਾ ਕੀਤਾ ਸੀ, ਉਹਨੂੰ ਇਹਨਾਂ ਨੇ ਜਾਇਜ਼ ਕਰਾਰ ਦਿੱਤਾ। ਇਹ ਇਹਨਾਂ ਦਾ ਦੂਜਾ ਗੰਦਾ ਕੰਮ ਸੀ। ਤੀਸਰਾ ਸੁਣ ਲਓ, ਪੀਟੀਆਈ ਦੀਆਂ ਮਖਸੂਸ ਨਿਸ਼ਸਤਾਂ ਦੇਣ ਦੇ ਹਵਾਲੇ ਨਾਲ ਆਪਣੇ ਹੀ ਫੈਸਲੇ ਦੀ ਨਜ਼ਰਸਾਨੀ 'ਚ ਫੈਸਲਾ ਬਦਲ ਦਿੱਤਾ ਤੇ ਪੀਟੀਆਈ ਕੋਲੋਂ ਮਖਸੂਸ ਨਿਸ਼ਸਤਾਂ ਖੋਹ ਲਈਆਂ। ਸਾਰਿਆਂ ਨੂੰ ਪਤਾ ਨਜਾਇਜ਼ ਕੰਮ ਸੀ। ਉਸ ਤੋਂ ਬਾਅਦ ਹੁਣ ਜਸਟਿਸ ਮੁਹੰਮਦ ਅਲੀ ਮਜ਼ਹਰ ਸਾਹਿਬ ਕਾਨੂੰਨ ਦੀ ਹੁਕਮਰਾਨੀ ਦੇ ਲੈਕਚਰ ਵੀ ਦੇ ਰਹੇ ਨੇ। ਉਹ ਕੌਣ ਲੋਕ ਹੋ ਤੁਸੀਂ? ਮਤਲਬ ਤੁਹਾਨੂੰ ਆਪ ਵੀ ਖਿਆਲ ਨਹੀਂ ਆਉਂਦਾ ਵੀ ਤੁਸੀਂ ਕਿੱਥੋਂ ਤੱਕ ਅੱਪੜ ਗਏ ਹੋ, ਕਿੱਡੇ ਕੁ ਤੁਸੀਂ ਗੰਦੇ ਕੰਮ ਕਰ ਛੱਡੇ ਨੇ, ਤੇ ਹੁਣ ਤੁਸੀਂ ਸਾਡੇ ਸਿਰ ਤੇ ਵੀ ਬਹਿੰਦੇ ਹੋ। ਅੱਛਾ ਜੀ, ਅੱਗੋਂ ਇਨਸਾਨ ਦੇ ਉੱਤੇ ਡਿਪੈਂਡ ਕਰਦਾ। ਉਹ ਆਉਂਦੇ ਨੇ ਵੀ ਇਹ ਇੱਕ ਜੱਜ ਸਾਹਿਬ ਨੇ ਖੁਦ ਗੰਡੇਰੀਆਂ ਵਗੈਰਾ ਖਰੀਦ ਰਹੇ ਨੇ, ਆਵਾਮ ਨੂੰ ਵੀ ਵੰਡ ਰਹੇ ਨੇ। ਇਹੋ ਜਿਹੇ ਜੱਜ ਕਹਿੰਦੇ ਨੇ, ਇਹ ਸੋਸ਼ਲ ਮੀਡੀਆ 'ਤੇ ਤਜਜ਼ੀਆ ਸੀ, ਇੱਕ ਜੱਜ ਸਾਹਿਬ ਦੀ ਵੀਡੀਓ ਵਿਖਾਈ ਉਹਨਾਂ ਨੇ।
ਉਹ ਆਉਂਦੇ ਨੇ ਇਹੋ ਜਿਹੇ ਜੱਜ ਥੱਲੇ ਹੀ ਰਿਟਾਇਰ ਕਰ ਦਿੰਦੇ ਨੇ, ਉਹਨਾਂ ਵਿਚਾਰਿਆਂ ਨਾਲ ਹਾਈ ਕੋਰਟ ਲਿਆਉਂਦੇ ਨੇ, ਸੁਪਰੀਮ ਕੋਰਟ। ਉੱਥੇ ਤਾਂ ਜ਼ਾਹਿਰ ਹੈ, ਮੇਰਾ ਮਤਲਬ ਹੈ ਕਿ ਉੱਥੇ ਗੇਮਾਂ ਸੈੱਟ ਨੇ ਸਾਰਿਆਂ ਦੀਆਂ, ਚੈਂਬਰ ਬੜੇ ਬੜੇ ਜਿਹੜੇ ਨੇ, ਜਿਹੜੇ ਟਾਊਟ ਨੇ ਚੌਧਰੀ ਨਿਜ਼ਾਮਦੀਨ ਦੇ ਖਾਸ, ਉਹ ਆਪਣੇ ਆਪਣੇ ਜੱਜ ਉੱਥੇ ਲਿਆ ਕੇ ਲਾਉਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ, ਇਹ ਇੱਕ ਮਾਹਰੇ ਆਬੀ ਅਮੂਰ ਡਾਕਟਰ ਹਸਨ ਅਬਾਸ ਸਾਹਿਬ ਨੇ। ਉਹਨਾਂ ਦੀ ਮੰਤਕ ਇਹ ਹੈ ਕਿ ਜਦੋਂ ਇਨਸਾਨ ਪਾਣੀ ਪੀਂਦਾ ਹੈ ਤਾਂ ਘੁੰਮ ਫਿਰ ਕੇ ਉਹ ਜ਼ਮੀਨ 'ਚ ਚਲਾ ਜਾਂਦਾ ਹੈ। ਉਹ ਆਂਦੇ ਨੇ ਵੀ ਭਾਰਤ ਜਿਹੜਾ ਹੈ ਉਹ ਜਿੰਨਾ ਵੀ ਆਪਣੀ ਜ਼ਰਾਅਤ 'ਚ ਪਾਣੀ ਇਸਤੇਮਾਲ ਕਰ ਲਏ, ਉਹ ਘੁੰਮ ਫਿਰ ਕੇ ਫਿਰ ਪਾਕਿਸਤਾਨ ਆ ਜਾਏਗਾ। ਇਹ ਮੇਰਾ ਖਿਆਲ ਚੌਧਰੀ ਨਿਜ਼ਾਮਦੀਨ ਨੇ ਇਹੋ ਜਿਹਾ ਬੰਦਾ ਛੱਡਿਆ ਹੋਣਾ, ਜਿਹੜਾ ਦੱਸਣਾ ਤੁਹਾਨੂੰ ਇਹ ਚਾਹੁੰਦਾ ਹੈ ਵੀ ਇੰਡੀਆ ਸਾਡਾ ਪਾਣੀ ਡੱਕ ਵੀ ਲਵੇ ਤਾਂ ਫਰਕ ਕੋਈ ਨਹੀਂ, ਜਿਹੜਾ ਵੀ ਉਹ ਇਸਤੇਮਾਲ ਕਰਨਗੇ ਘੁੰਮ ਫਿਰ ਕੇ ਸਾਡੇ ਕੋਲ ਆ ਜਾਣਾ ਹੈ। ਪਰ ਜਿਵੇਂ ਅਸੀਂ ਪਾਣੀ ਪੀਏ ਘੁੰਮ ਫਿਰ ਕੇ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ, ਕਿਤੇ ਹੁਣ ਇਹ ਨਾ ਕਰਨ ਵੀ ਇਹ ਜਨਾਬ ਨੂੰ ਵੀ ਘੁੰਮ ਫਿਰਨ ਤੋਂ ਬਾਅਦ ਵਾਲਾ ਪਾਣੀ ਪਿਆਉਣਾ ਸ਼ੁਰੂ ਕਰ ਦੇਣ ਚੌਧਰੀ ਸਾਹਿਬ। ਪਰ ਇਹਨਾਂ ਕੋਲੋਂ ਕੋਈ ਪੁੱਛੇ ਵੀ ਅਗਰ ਇਹ ਗੱਲ ਹੈ ਤਾਂ ਫਿਰ ਸਿੰਧ ਦੇ ਵਿੱਚ ਸਮਝਾ ਦੇਣੀ ਸੀ ਇਹ ਗੱਲ ਜਾ ਕੇ ਵੀ ਜਨਾਬ ਪੰਜਾਬ ਅਗਰ ਪਾਣੀ ਡੈਮ ਬਣਾ ਵੀ ਲਵੇ ਤਾਂ ਘੁੰਮ ਫਿਰ ਕੇ ਤੁਹਾਡੇ ਕੋਲ ਆ ਜਾਣਾ। ਮਤਲਬ ਕੌਣ ਲੋਕ ਨੇ? ਮੇਰਾ ਖਿਆਲ ਹੈ ਇਹਨਾਂ ਨੂੰ ਤਮਗਾ ਇਮਤਿਆਜ਼ ਵਗੈਰਾ ਚੌਧਰੀ ਦੇਗਾ, ਜਿਹੜੇ ਗੰਦੇ ਕੰਮ ਇਹਨਾਂ ਦੇ ਕੋਲੋਂ ਚੌਧਰੀ ਸਾਹਿਬ ਕਰਵਾ ਰਹੇ ਨੇ। ਇਸ ਤੋਂ ਬਾਅਦ ਲੱਗਦਾ ਹੈ ਵੀ ਇਹਨਾਂ ਨੂੰ ਤਮਗਾ ਇਮਤਿਆਜ਼ ਜਿਹੜਾ ਉਹ ਦੇਣਾ ਪਏਗਾ। ਅੱਛਾ ਜੀ, ਇੱਕ ਸਰਕਾਰੀ ਮੁਲਾਜ਼ਮ ਦੇ ਕੋਲ ਇੱਕ ਸ਼ਖਸ ਦਾ ਕੰਮ ਸੀ, ਫਸ ਗਿਆ ਸੀ, ਸੁਜੇਲ ਸਰਵਰ ਸਾਹਿਬ ਕਹਿੰਦੇ ਨੇ। ਉਹਨੇ ਆਪਣੇ ਇੱਕ ਦੂਸਰੇ ਸਰਕਾਰੀ ਮੁਲਾਜ਼ਮ ਦੋਸਤ ਨੂੰ ਦੱਸਿਆ ਕਿ ਭੱਟੀ ਸਾਹਿਬ ਉਹ ਫਲਾਨਾ ਬੰਦਾ ਮੇਰਾ ਕੰਮ ਨਹੀਂ ਕਰਦਾ। ਦੋਸਤ ਨੇ ਕਿਹਾ ਜਾ ਕੇ ਮੇਰੀ ਗੱਲ ਕਰਵਾ ਦੇ। ਭੱਟੀ ਸਾਹਿਬ ਨੇ ਕਿਹਾ ਵੀ ਜਾ ਕੇ ਮੇਰੀ ਗੱਲ ਕਰਵਾ ਦੇ, ਉਹਦੇ ਨਾਲ ਮੈਂ ਉਹਨੂੰ ਕਹਿ ਦਿੰਦਾ ਉਹ ਤੇਰਾ ਕੰਮ ਕਰ ਦੇਗਾ। ਉਹਨਾਂ ਨੇ ਜਾ ਕੇ ਭੱਟੀ ਸਾਹਿਬ ਦੇ ਨਾਲ ਗੱਲ ਕਰਵਾ ਦਿੱਤੀ। ਉਹ ਜਿਹੜਾ ਬੰਦਾ ਕੰਮ ਨਹੀਂ ਸੀ ਕਰਦਾ, ਉਹਨੇ ਭੱਟੀ ਸਾਹਿਬ ਨੂੰ ਫੋਨ 'ਤੇ ਕਿਹਾ ਵੀ ਜੀ ਸਰ ਤੁਸੀਂ ਮੈਨੂੰ ਉਂਝ ਹੀ ਦੱਸ ਦੇਣਾ ਸੀ ਕਿ ਤੁਸੀਂ ਭੱਟੀ ਸਾਹਿਬ ਦੇ ਬੰਦੇ ਹੋ। ਉਹ ਦੋਸਤ ਵਾਪਸ ਆਉਂਦਾ ਹੈ, ਆ ਕੇ ਭੱਟੀ ਸਾਹਿਬ ਨੂੰ ਪੁੱਛਦਾ ਹੈ ਵੀ ਭੱਟੀ ਸਾਹਿਬ ਕਿਹੜਾ ਦਮ ਕੀਤਾ ਤੁਸੀਂ ਇਸ ਬੰਦੇ ਕੋਲੋਂ ਐਡਾ ਕੰਮ ਕਰਵਾ ਲਿਆ? ਉਹਨੇ ਕਿਹਾ ਦਮ ਨਹੀਂ ਕੀਤਾ, ਇਹਦੀ ਡਿਗਰੀ ਜਾਲੀ ਹੈ ਅਤੇ ਇਹਦੀ ਡਿਗਰੀ ਜਾਲੀ ਦਾ ਕੇਸ ਮੇਰੇ ਕੋਲ ਹੈ। ਇਹ ਜੋ ਤੁਹਾਨੂੰ ਅੱਗੇ ਅਸੀਂ ਮੰਦੋਖੇਲ ਸਾਹਿਬ ਦੀ ਹਾਲਾਤ ਦੱਸੇ ਨੇ, ਮੁਹੰਮਦ ਅਲੀ ਮਜ਼ਹਰ ਸਾਹਿਬ ਦੇ ਹਾਲਾਤ ਦੱਸੇ ਨੇ, ਕਹਿਣ ਦਾ ਮਤਲਬ ਇਹ ਹੈ ਵੀ ਇੱਥੇ ਆਵੇ ਦਾ ਆਵਾ ਵਿਗੜਿਆ ਹੈ। ਇੱਥੇ ਜਿਹਦਾ ਕੇਸ ਜਿਹਦੇ ਕੋਲ ਹੈ ਉਹ ਬਸ ਉਸ ਕੰਮ ਨੂੰ ਤੋਰੀ ਫਿਰਦਾ। ਬਾਕੀ ਆਮ ਸ਼ਹਿਰੀ ਜਿਹੜਾ ਕੋਈ ਇਮਾਨਦਾਰ ਆਦਮੀ ਹੈ, ਉਹਦੀ ਇਹਨਾਂ ਨੇ ਤਬਾਹੀ ਕੱਢ ਦਿੱਤੀ ਹੈ। ਅੱਛਾ ਜੀ, ਅਗਲੀ ਖਬਰ ਲੈ ਲਓ, ਗੰਦਮ ਬੁਹਰਾਨ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਬਾਜੀ ਮਰੀਮ ਨੇ ਔਰ ਉਹਨਾਂ ਦੀ ਹਕੂਮਤ ਨੇ ਔਰ ਚੌਧਰੀ ਨਿਜ਼ਾਮਦੀਨ ਨੇ, ਮਤਲਬ ਆਸਿਮ ਮੁਨੀਰ ਸਾਹਿਬ ਨੇ ਇਹ ਫੈਸਲਾ ਕਰ ਲਿਆ ਹੈ ਕਿ ਪੰਜਾਬ ਦੇ ਸਿੰਧ ਦੇ ਕਿਸਾਨਾਂ ਨੂੰ ਮਾਰ ਛੱਡਣਾ ਹੈ। ਯਾਦ ਹੋਏਗਾ ਕਿ 1 ਸਾਲ ਨਹੀਂ, 2 ਨਹੀਂ, 3 ਨਹੀਂ, 4 ਸਾਲ ਪਿਛਲੇ ਲਗਾਤਾਰ ਕਿਸਾਨਾਂ ਨੂੰ ਮਾਰਿਆ ਇਹਨਾਂ ਨੇ। ਗੰਨੇ ਦੇ ਵਿੱਚ ਅਲੱਗ ਮਾਰਿਆ, ਕਣਕ ਦੇ ਵਿੱਚ ਅਲੱਗ ਮਾਰਿਆ। ਹੁਣ ਕਿਸਾਨਾਂ ਨੇ ਕਣਕ ਲਾਉਣੀ ਬੰਦ ਕਰ ਦਿੱਤੀ ਹੈ। ਇਹ ਨਈਮ ਅਸ਼ਰਫ ਬੱਟ ਸਾਹਿਬ ਦੀ ਖਬਰ ਹੈ ਕਿ ਗੰਦਮ ਦਾ ਬੁਹਰਾਨ ਸਿਰ ਚੁੱਕ ਗਿਆ। ਇਹ ਜ਼ੇਨ 'ਚ ਤੁਸੀਂ ਰੱਖਣਾ ਹੈ ਕਿ April ਮਈ ਦੇ ਵਿੱਚ ਨਵੀਂ ਕਣਕ ਆਈ ਹੈ। ਮਹੀਨਾ ਸਿਰਫ ਵਿੱਚ ਜੂਨ ਦਾ ਲੰਘਿਆ, ਜੁਲਾਈ ਤੇ ਜੇ ਸ਼ੁਰੂ ਹੋਇਆ। April ਮਈ 'ਚ ਕਣਕ ਆਈ ਹੈ ਅਤੇ ਕਣਕ ਦਾ ਬੁਹਰਾਨ ਜਿਹੜਾ ਉਹ ਸ਼ੁਰੂ ਵੀ ਹੋ ਗਿਆ। ਅਜੇ 2 ਮਹੀਨੇ ਵੀ ਨਹੀਂ ਹੋਏ, ਬਲਕਿ ਮਹੀਨਾ ਹੀ ਹੋਇਆ ਕਹੋ ਜੂਨ ਦਾ, ਜਾਂ ਚਲੋ 2 ਕਹਿ ਲਓ। ਮਈ ਵੀ ਅਗਰ ਪਾਉਣਾ April ਤੋਂ ਗਿਣਨਾ ਤਾਂ 2 ਮਹੀਨੇ ਕਹਿ ਲਓ। 2 ਮਹੀਨੇ ਤੋਂ ਬਾਅਦ ਹੀ ਕਣਕ ਦਾ ਬੁਹਰਾਨ ਸ਼ੁਰੂ ਹੋ ਗਿਆ। ਅਤੇ ਸੋਚੋ ਅੱਜ ਤੋਂ 5-6 ਸਾਲ ਬਾਅਦ ਹੋਏਗਾ ਕੀ, 5-6 ਮਹੀਨੇ ਬਾਅਦ ਕੀ ਹੋਏਗਾ? ਉਹਦੀ ਵਜ੍ਹਾ ਹੈ ਕਿ ਕਿਸਾਨਾਂ ਨੂੰ ਇਹਨਾਂ ਨੇ ਕੀਮਤ ਨਹੀਂ ਦਿੱਤੀ, ਉਹਨਾਂ ਕੋਲੋਂ ਧੱਕੇ ਨਾਲ ਗੰਦਮ ਖੋਈ ਹੈ, ਉਹਨਾਂ ਹੁਣ ਕਣਕ ਲਾਉਣੀ ਬੰਦ ਕਰ ਦਿੱਤੀ ਹੈ। ਅੱਗੇ ਚੱਲਨੇ ਜੀ, ਹਕੂਮਤ ਜਿਹੜੀ ਹੈ ਉਹ ਸਰਕਾਰੀ ਸਕੂਲ ਮਜ਼ੀਦ ਜਿਹੜੇ ਕੋਈ ਰਹਿ ਗਏ ਸਨ 4, ਉਹਨਾਂ ਨੂੰ ਵੀ ਹੁਣ ਠੇਕੇ 'ਤੇ ਦੇਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਔਰ ਇਹ ਜ਼ਾਹਿਰ ਹੈ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਵੀ ਇੱਕ ਸਰਕਾਰੀ ਸਕੂਲ ਨੂੰ ਜ਼ਾਹਿਰ ਉਹਨੂੰ ਵੀ ਬਿਹਤਰ ਕਰਨ ਵਾਸਤੇ ਤਰੀਕੇ ਨੇ, ਲੇਕਿਨ ਜਦੋਂ ਇਹ ਠੇਕੇ 'ਤੇ ਦੇ ਦੇਣਗੇ ਤੇ ਠੇਕੇਦਾਰ ਦਾ ਤਾਂ ਦਿਲ ਇਹ ਹੋਏਗਾ ਵੀ ਉੱਥੇ ਮੇਰੇ ਤਰ੍ਹਾਂ ਦੇ ਤੇ ਬਾਜੀ ਮਰੀਮ ਤਰ੍ਹਾਂ ਦੇ ਨਲਾਇਕ ਲੋਕ ਜਿਹੜੇ ਨੇ ਉਹ ਜਾ ਕੇ ਪੜ੍ਹਾਉਣ। ਹੁਣ ਸੋਚੋ ਨਾ, ਬਾਜੀ ਨੂੰ ਚੀਫ ਮਿਨਿਸਟਰ ਤੇ ਲਾ ਦਿੱਤਾ ਹੈ, ਲੇਕਿਨ ਅਗਰ ਬਾਜੀ ਨੂੰ ਕਿਸੇ ਸਕੂਲ ਦੇ ਵਿੱਚ ਟੀਚਰ ਲਾ ਦਈਏ ਤੇ ਬਾਜੀ ਤੇ ਕਾ ਕੇ ਕੀ ਨਹੀਂ ਲਿਖ ਸਕਦੇ, ਯਾਦ ਹੈ ਤੁਹਾਨੂੰ? ਬਾਜੀ ਕੀ ਪੜ੍ਹਾਏਗੀ? ਇਹ ਹੁਣ ਜਿਹੜੇ ਸਕੂਲ ਪ੍ਰਾਈਵੇਟ ਕਰ ਰਹੇ ਨੇ ਉਹ ਠੇਕੇਦਾਰ ਕੀ ਕਰਨਗੇ? ਉਹ ਤਾਂ ਲੱਭਣਗੇ ਫ੍ਰੀ ਦੇ ਵਿੱਚ ਟੀਚਰ ਜਿਹੜੇ ਨੇ, ਮੁਫਤ ਦੇ ਵਿੱਚ, ਉਹ ਤਨਖਾਹ ਹੀ ਨਹੀਂ ਦੇਣਗੇ। ਤੇ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਦਾ ਪੜ੍ਹਾਇਆ ਜਾਏਗਾ, ਕੀ ਉਹਨਾਂ ਨਾਲ ਸਲੂਕ ਕੀਤਾ ਜਾਏਗਾ, ਇਹ ਤੁਸੀਂ ਆਪ ਮੇਰਾ ਖਿਆਲ ਸਮਝਦੇ ਹੋ। ਮੈਨੂੰ ਮਜ਼ੀਦ ਇਹਦੇ 'ਚ ਕਹਿਣ ਦੀ ਕੋਈ ਲੋੜ ਨਹੀਂ ਹੈ, ਲੇਕਿਨ ਜਿਹੜੀ ਕੋਈ ਰਹੀ ਸਹੀ ਕਸਰ ਸੀ ਉਹ ਵੀ ਇਹਨਾਂ ਨੇ ख़त्म ਕਰ ਦਿੱਤੀ। ਅੱਗੋਂ ਜੀ, ਚੂਨੀਆਂ ਦੇ ਗਵਰਨਮੈਂਟ ਕਾਮਰਸ ਕਾਲਜ ਦੇ ਇਮਤਿਹਾਨੀ ਮਰਕਜ਼ ਦੇ ਵਿੱਚ ਡਾਕਟਰ ਅਬਦੁਲ ਕਦੀਰ ਪੋਲੀਟੈਕਨੀਕਲ ਕਾਲਜ ਦੇ ਪ੍ਰਿੰਸੀਪਲ ਮੋਹਸਨ ਅਲੀ ਜਾਲੀ ਉਮੀਦਵਾਰ ਬਣ ਕੇ ਪੇਪਰ ਦਿੰਦੇ ਹੋਏ ਗ੍ਰਿਫਤਾਰ। ਅਸਲ ਉਮੀਦਵਾਰ ਮੌਕੇ ਤੋਂ ਫਰਾਰ। ਦੱਸੋ, ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹ ਜਾਲੀ ਉਮੀਦਵਾਰ ਬਣ ਕੇ ਪੇਪਰ ਦੇ ਰਹੇ। ਸੁਪਰੀਮ ਕੋਰਟ ਦੇ ਜੱਜਾਂ ਦੀ ਕਰਤੂਤ ਮੈਂ ਤੁਹਾਨੂੰ ਦੱਸੀ ਹੈ, ਤੇ ਇਹ ਕਾਲਜ ਦੇ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੀ ਵੀ ਦੱਸੀ ਹੈ। ਜਦੋਂ ਕੌਮ ਦੇ ਵਿੱਚ ਇਖਲਾਕੀਆਤ ਦਾ ਇਨਹਿਤਾਤ ਹੁੰਦਾ ਹੈ
तो फिर कोई शोभा रह नहीं जाता पिछे। तुसीं ये नहीं कह सकते कि फलाने थां ते काम जिहड़ा अजे ठीक है। आखिर दे उत्ते तुहाडे सामने जिहड़ी असीं खबर रखनी है, ਉਹ सरदार अख्तर मैंगल साहब ने इस्तीफा दे दिता है तो उन्होंने 78,92,000 रुपये का चैक वापस दे दिता है, क्योंकि सितंबर 2024 च उन्होंने इस्तीफा दिता सी, वो मंजूर नहीं सी होया। उन्होंने हुण एक बारी फिर जो कुछ बलूचिस्तान च होया तो इस्तीफा दिता है, तो जो सितंबर 2024 तो लैके फरवरी या मार्च 2026 तक उन्होंने तनख्वाह मिली है, वो भी उन्होंने वापस चैक बना के जमा करा दी है। जाहिर है उन्होंने उत्ते बलूचिस्तान तो बड़ा प्रैशर है, जो कतलो गारत बलूचिस्तान की जा रही है, वो हुण इस सिस्टम का हिस्सा नहीं रहना चाहते। खैर, मैनूं इत्थों इजाजत दिओ ते रब राखा।